अस्सलाम वालेकुम। तुसीं वेख रहे हो ਇੱਥੇ ਰੱਖ ਨਿਊਜ਼ ਤੇ ਮੈਂ ਆ ਮੁਹੰਮਦ ਸਾਦ। ਪਾਕਿਸਤਾਨ ਦੇ ਹੁਕਮਰਾਨਾਂ ਦੀਆਂ ਅਯਾਸ਼ੀਆਂ ਦੇ ਕਰਕੇ ਮੁਲਕ ਦੀ ਮਾਲੀ ਹਾਲਤ ਜਦੋਂ ਪਤਲੀ ਹੋ ਜਾਂਦੀ ਏ ਤੇ ਹੁਕਮਰਾਨ ਪਹਿਲਾਂ ਤੋਂ ਪਤਲੀ ਹਾਲਤ ਵਿੱਚ ਜ਼ਿੰਦਗੀ ਗੁਜ਼ਾਰਦੇ ਲੋਕਾਂ ਦੀ ਸੰਗੀ ਨਹੁੰ ਦੇ ਕੇ ਆਪਣੀਆਂ ਅਯਾਸ਼ੀਆਂ ਉੱਤੇ ਲਟਾਏ ਹੋਏ ਪੈਸੇ ਕੱਢਦੇ ਵਿਖਾਈ ਦਿੰਦੇ ਨੇ। ਮਹਿੰਗਾਈ ਦੀ ਇੱਕ ਲੜੀ ਬਣਦੀ ਉਦੋਂ ਨਜ਼ਰ ਆਉਂਦੀ ਏ ਜਦੋਂ ਹੁਕਮਰਾਨ ਆਪਣੇ ਖਰਚੇ ਪੂਰੇ ਕਰਨ ਲਈ ਵਪਾਰੀਆਂ ਉਤੇ ਲਗਾਨ ਲਾ ਦਿੰਦੇ ਨੇ ਅਤੇ ਦੁਕਾਨਦਾਰ ਵਪਾਰੀ ਸਰਕਾਰਾਂ ਦਾ ਢਿੱਡ ਭਰਨ ਤੋਂ ਬਾਅਦ ਆਮ ਵਰਤੋਂ ਦੀ ਹਰ ਸ਼ੈ ਮਹਿੰਗੀ ਕਰ ਦਿੰਦੇ ਨੇ, ਜਿਸ ਦੇ ਕਰਕੇ ਇੱਕ ਵਜ਼ੀਰ ਮਸ਼ੀਰ ਦੀ ਗੱਡੀ ਦਾ ਤੇਲ ਉਹ ਮਜ਼ਦੂਰੀ ਕਰਕੇ ਆਪਣੇ ਮੁੜਕੇ ਦੀ ਥਾਂ ਤੇਲ ਵਗਾ ਕੇ ਤੇ ਸਰਕਾਰੀ ਖਰਚਿਆਂ ਦੀ ਭਰਪਾਈ ਕਰਦਾ ਏ। ਸਰਕਾਰ ਵਪਾਰੀ ਦੀ ਸੰਗੀ ਨਹੁੰ ਦਿੰਦੀ ਏ ਅਤੇ ਵਪਾਰੀ ਲੋਕਾਈ ਆਵਾਮ ਦੇ ਗਲੇ ਨੂੰ ਫੜਦਾ ਏ। ਮਰਦਾ ਵਿਚਾਰਾ ਉਹ ਮਾਤੜ ਏ ਜਿਸਨੇ ਦਿਹਾੜੀ ਲਾ ਕੇ ਸ਼ਾਮਾਂ ਨੂੰ ਆਂਡੀ ਰੋਟੀ ਦਾ ਪ੍ਰਬੰਧ ਕਰਨਾ ਹੁੰਦਾ ਏ। ਹੜਤਾਲ ਪ੍ਰਦਰਸ਼ਨ ਕਦੀ ਵੀ ਮੁਲਕ ਲਈ ਚੰਗਾ ਨਹੀਂ ਹੁੰਦਾ। ਪ੍ਰਦਰਸ਼ਨ ਰੋਸ ਮੁਜ਼ਾਹਰੇ ਨਾਲ ਜਿੱਥੇ ਕਾਰੋਬਾਰੀ ਮਰਕਜ਼ ਬੰਦ ਹੋ ਜਾਂਦੇ ਨੇ ਉੱਥੇ ਹੀ ਮਜ਼ਦੂਰੀ ਲਈ ਤੜਕੇ ਘਰੋਂ ਨਿਕਲਦੇ ਹੋਏ ਮਜ਼ਦੂਰ ਵੀ ਸ਼ਾਮਾਂ ਨੂੰ ਮੂੰਹ ਲਮਕਾ ਕੇ ਮੁੜਦੇ ਨੇ। ਕੁੱਛੜ ਚੁੱਕੇ ਬਾਲ ਤੇ ਲੱਤਾਂ ਨਾਲ ਪਲਿੰਬਦੇ ਨਿਆਣੇ ਚਾਹ ਨਾਲ ਆਪਣੇ ਪਿਓ ਵੱਲ ਹੁੰਦੇ ਨੇ ਕਿ ਪਿਓ ਕੁਛ ਖਾਣ ਨੂੰ ਲੈ ਕੇ ਆਇਆ ਹੈ। ਘਰ ਵਾਲੀ ਤੇ ਆਪਣੇ ਬੰਦੇ ਦੀਆਂ ਨਿਗਾਹਾਂ ਵੇਖ ਕੇ ਆਪ ਸਮਝ ਜਾਂਦੀ ਏ, ਪਰ ਬਾਲਾਂ ਨੂੰ ਕੌਣ ਸਮਝਾਏ। ਇਸ ਪੀੜ ਨੂੰ ਉਹ ਹੀ ਸਮਝ ਸਕਦਾ ਏ ਜਿਸ ਉਤੇ ਇਹ ਬੀਤੀ ਹੋਵੇ। ਪਾਕਿਸਤਾਨ ਵਿੱਚ ਮਹਿੰਗਾਈ ਦੇ ਮੱਚੇ ਹੋਏ ਅੜਬੋਂਗ ਵਿੱਚ ਸਰਕਾਰਾਂ ਨੇ ਵਪਾਰੀਆਂ ਉਤੇ ਵੱਖ-ਵੱਖ ਤਰ੍ਹਾਂ ਦੇ ਟੈਕਸ ਲਾ ਕੇ ਤੇ ਵਪਾਰੀਆਂ ਦੀਆਂ ਚੀਕਾਂ ਕਢਾ ਦਿੱਤੀਆਂ। ਬਿਜਲੀ ਦੇ ਬਿੱਲਾਂ ਵਿੱਚ ਮਸੂਲ ਬਿਜਲੀ, GST, ਇਨਕਮ ਟੈਕਸ, ਫਾਜ਼ਲ ਟੈਕਸ, ਮਜ਼ੀਦ ਟੈਕਸ, ਜੇਲਮ ਨੀਲਮ ਸਰਚਾਰਜ, TR ਸਰਚਾਰਜ, ਫਿਊਲ ਪ੍ਰਾਈਸ ਐਡਜਸਟਮੈਂਟ ਟੈਕਸ, ਫਿਕਸ ਚਾਰਜ ਅਤੇ ਹੋਰ ਕਿਹੜੇ ਲੁਕਵੇਂ ਲਗਾਨ ਬਿਜਲੀ ਦੇ ਬਿੱਲ ਵਿੱਚ ਠੋਕੇ ਹੁੰਦੇ ਨੇ। ਤੂੰ ਹਰ ਦੁਕਾਨਦਾਰ ਉਤੇ ਵੱਖਰੇ ਟੈਕਸ ਦੀਆਂ ਗੱਲਾਂ ਵੀ ਦੁਕਾਨਦਾਰਾਂ ਸਣੇ ਆਮ ਲੋਕਾਂ ਨੂੰ ਵੀ ਚਿੰਤਾ ਵਿੱਚ ਸੁੱਟ ਰਹੀਆਂ ਨੇ। ਇਹ ਅੰਕੜੇ ਜੋ ਤੁਸੀਂ ਸੁਣੇ ਨੇ ਇਹ ਉਹ ਅੰਕੜੇ ਨੇ ਜੋ ਸਿਰਫ ਇੱਕ ਬਿਜਲੀ ਦੇ ਕਮਰਸ਼ੀਅਲ ਮੀਟਰ ਦੇ ਬਿੱਲ ਦੇ ਨੇ। ਬਾਕੀ ਲਗਾਨ ਟੈਕਸ ਜੋ ਵਪਾਰੀ ਦੁਕਾਨਦਾਰ ਕਾਰਖਾਨੇਦਾਰ ਸਰਕਾਰ ਦੇ ਅੱਡੇ ਹੋਏ ਖੂਬ ਭਰਦੇ ਨੇ ਉਹ ਵੱਖ ਨੇ। ਸਰਕਾਰ ਦੇ ਜ਼ਾਲਮਾਨਾ ਲਗਾਨ ਟੈਕਸ ਦੇ ਖਿਲਾਫ ਮੁਲਕ ਭਰ ਵਿੱਚ ਵਪਾਰੀਆਂ ਕਾਰਖਾਨੇਦਾਰਾਂ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਇਆਂ ਪੂਰੇ ਪਾਕਿਸਤਾਨ ਵਿੱਚ ਆਪਣੇ ਵਪਾਰ ਬੰਦ ਕਰਕੇ ਸਰਕਾਰ ਨੂੰ ਸੁਨੇਹਾ ਦਿੱਤਾ ਕਿ ਪੂਰੇ ਮੁਲਕ ਦੇ ਤਾਜਰ ਇੱਕ ਮੁੱਠ ਨੇ, ਤੁਸੀਂ ਆਪਣੀਆਂ ਅਯਾਸ਼ੀਆਂ ਦੀ ਭਰਪਾਈ ਸਾਡੇ ਕੋਲੋਂ ਨਹੀਂ ਕਰ ਸਕਦੇ। ਪੂਰੇ ਪਾਕਿਸਤਾਨ ਸਣੇ ਪੰਜਾਬ ਦੇ ਇੱਕ ਵੱਡੇ ਵਪਾਰਕ ਤੇ ਸਨਅਤੀ ਸ਼ਹਿਰ ਗੁਜਰਾਤ ਵਿੱਚ ਵੀ ਸ਼ਟਰਡਾਊਨ ਹੜਤਾਲ ਕਰਕੇ ਪਾਕਿਸਤਾਨ ਦੀ ਸਰਕਾਰ ਨੂੰ ਦੱਸ ਦਿੱਤਾ ਕਿ ਅਸੀਂ ਤੁਹਾਡੇ ਬੇਇਨਸਾਫੀ ਦੇ ਫੈਸਲੇ ਕਬੂਲ ਨਹੀਂ ਕਰਾਂਗੇ। ਮਰਕਜ਼ੀ ਅੰਜਮਨ ਤਾਜਰਾਂ ਜ਼ਿਲ੍ਹਾ ਗੁਜਰਾਤ ਦੇ ਸਦਰ ਜਵੇਦ ਭੱਟ ਹੋਰਾਂ ਦੀ ਇੱਕ ਕਾਲ ਉਤੇ ਪੂਰੇ ਗੁਜਰਾਤ ਸ਼ਹਿਰ ਵਿੱਚ ਸ਼ਟਰਡਾਊਨ ਹੜਤਾਲ ਹੋਈ। ਸ਼ਹਿਰ ਦੀਆਂ ਵੱਖ-ਵੱਖ ਮਾਰਕੀਟਾਂ ਦੇ ਸਦਰਾਂ ਨੇ ਜਵੇਦ ਭੱਟ ਦੀ ਅਗਵਾਈ ਵਿੱਚ ਭਰਮਾ ਅੰਗਾਰਾ ਭਰਦੇ ਹੋਇਆਂ ਇੱਕ ਮੁੱਠ ਹੋਏ ਪੂਰਾ ਸ਼ਹਿਰ ਬੰਦ ਕੀਤਾ। ਦੁਕਾਨਦਾਰਾਂ ਦਾ ਕਹਿਣਾ ਸੀ ਕਿ ਅਸੀਂ ਸਰਕਾਰ ਨੂੰ ਜ਼ਾਲਮਾਨਾ ਟੈਕਸ ਖਤਮ ਕਰਨ ਲਈ ਗੋਡਿਆਂ ਭਾਰ ਕਰ ਦਿਆਂਗੇ। ਗੁਜਰਾਤ ਸ਼ਹਿਰ ਵਿੱਚ ਅੱਜ ਨਾ ਤੇ ਕੋਈ ਫਲ ਫਰੂਟ ਵਾਲੀ ਰੇਹੜੀ ਵਿਖਾਈ ਦਿੱਤੀ ਅਤੇ ਨਾ ਹੀ ਕੋਈ ਮਜ਼ਦੂਰ। ਹਾਲਾਂਕਿ ਕੋਠੀ ਚੌਧਰੀ ਜ਼ਹੂਰ ਲਈ ਦੇ ਆਲੇ ਦੁਆਲੇ ਰੇਹੜੀਆਂ ਦਾ ਜਾਲ ਵਿਛਿਆ ਹੁੰਦਾ ਸੀ। ਰੇਹੜੀ ਵਾਲੇ ਫਲ ਫਰੂਟ ਵੇਚ ਕੇ ਤੇ ਆਪਣਾ ਟੱਬਰ ਪਾਲਦੇ ਨੇ। ਪੂਰੇ ਸ਼ਹਿਰ ਵਿੱਚ ਕਿਧਰੇ ਵੀ ਕੋਈ ਰੇਹੜੀ ਨਜ਼ਰ ਨਹੀਂ ਆਈ। ਅਤੇ ਜੋ ਤੁਹਾਨੂੰ ਗੁਜਰਾਤ ਸ਼ਹਿਰ ਦੇ ਵੱਖ-ਵੱਖ ਹੜਤਾਲ ਵਾਲੇ ਇਲਾਕੇ ਵਿਖਾਏ ਨੇ ਇਹਨਾਂ ਵਿੱਚੋਂ ਜੇਲ੍ਹ ਚੌਕ, ਹਸਨ ਚੌਕ, ਕਚਹਿਰੀ ਰੋਡ, ਸ਼ੀਸ਼ਿਆਂ ਵਾਲਾ ਦਰਵਾਜ਼ਾ, ਮੁਸਲਿਮ ਬਾਜ਼ਾਰ, ਸਰਕਲਰ ਰੋਡ, ਨਵਾਬ ਸਾਹਿਬ ਚੌਕ, ਫੁਹਾਰਾ ਚੌਕ, ਰੇਲਵੇ ਰੋਡ, ਸਰਗੋਦਾ ਰੋਡ, ਪ੍ਰਿੰਸ ਚੌਕ ਦੇ ਵੱਡੇ ਵਪਾਰੀ ਮਰਕਜ਼ ਸ਼ਾਮਲ ਨੇ। ਜਿੱਥੇ ਆਮ ਮਜ਼ਦੂਰ ਨੂੰ ਇਸ ਹੜਤਾਲ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਆਮ ਆਵਾਮ ਜਿਨ੍ਹਾਂ ਆਪਣੇ ਘਰਾਂ ਦਾ ਸੌਦਾ ਸਲਫ ਲੈਣਾ ਹੋਵੇ, ਜੁੱਤੀ ਕੱਪੜਾ ਲੈਣਾ ਹੋਵੇ, ਉਹ ਸ਼ੋਦੇ ਵੀ ਤੜਕੇ ਘਰੋਂ ਨਿਕਲੇ ਪਰ ਅੱਗੇ ਬਾਜ਼ਾਰ ਬੰਦ, ਮਾਰਕੀਟਾਂ ਬੰਦ, ਮੰਡੀਆਂ ਬੰਦ। ਉਹ ਲੋਕ ਸਖਣੇ ਹੱਥੀਂ ਪਿਛਾਂ ਪਰਤ ਗਏ। ਹੜਤਾਲ ਕਿਸੇ ਵੀ ਮਸਲੇ ਦਾ ਹੱਲ ਨਹੀਂ, ਪਰ ਚੁੱਪ ਕਰਕੇ ਗੁਲਾਮਾਂ ਵਾਂਗੂ ਸਰਕਾਰ ਦੇ ਹਰ ਫੈਸਲੇ ਉੱਤੇ ਸਿਰ ਵੀ ਨਹੀਂ ਸੁੱਟਿਆ ਜਾਂਦਾ। ਸੁੱਤੀ ਸਰਕਾਰ ਨੂੰ ਜਗਾਉਣ ਲਈ ਆਪਣੇ ਢਿੱਡ ਉੱਤੇ ਪੱਥਰ ਵੀ ਬੰਨ੍ਹਣੇ ਪੈਂਦੇ ਨੇ। ਇੱਥੇ ਅਸੀਂ ਇਹ ਸਵਾਲ ਤੁਹਾਡੇ ਉੱਤੇ ਵੀ ਛੱਡਦੇ ਹਾਂ, ਸਰਕਾਰ ਨੂੰ ਹੋਸ਼ ਦਿਵਾਉਣ ਲਈ ਹੜਤਾਲ ਕਰਨੀ ਚਾਹੀਦੀ ਏ? ਜੇ ਹੜਤਾਲ ਕਰਨ ਨਾਲ ਵੀ ਸਰਕਾਰ ਨੇ ਅੱਖਾਂ ਨਾ ਖੋਲੀਆਂ ਤੇ ਫਿਰ ਅਗਲਾ ਕੰਮ ਕੀ ਹੋਣਾ ਚਾਹੀਦਾ ਹੈ? ਆਪਣੀ ਰਾਏ ਜ਼ਰੂਰ ਸਾਂਝੀ ਕਰਿਓ। ਇੱਥੇ ਰੱਖ ਨਿਊਜ਼ ਨੇ ਗੁਜਰਾਤ ਦੇ ਤਿੰਬਲ ਬਾਜ਼ਾਰ ਵਿੱਚ
ਕੁਝ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ, ਉਹਨਾਂ ਦੇ ਵਿਚਾਰ ਵੀ ਸੁਣੋ। ਅਸਲਾਮੁਅਲੈਕੁਮ। वालेकुम सलाम ਆਪਣਾ ਨਾਮ ਦੱਸਿਓ। जी। मैं मोहम्मद असलम मिठू ना है मेरा। ਜੀ टिम्बल बाजार शूज मार्केट का सदर हाँ। ਅੱਛਾ ਸਰ ਜੀ, ਦੱਸੋ ਕਿ ਜਿਹੜਾ ਅੱਜ ਹੜਤਾਲ ਹੋਈ ਹੈ ਪੂਰੇ ਗੁਜਰਾਤ ਵਿੱਚ, ਪੂਰਾ ਗੁਜਰਾਤ ਸ਼ਹਿਰ ਬੰਦ ਹੋਇਆ ਹੈ, ਇਹ ਹੜਤਾਲ ਕਰਨ ਦਾ ਮਕਸਦ ਕੀ ਸੀ ਤੇ ਇਹਦਾ ਕੋਈ ਫਾਇਦਾ ਵੀ ਹੋਵੇਗਾ ਹੜਤਾਲ ਕਰਨ ਦਾ? जी ਇਹਦਾ ਮਕਸਦ ਹੈ ਇਹ ਸਾਡੇ ਪਹਿਲੇ ਨੰਬਰ ਤੇ ਤਾਜਰ ਸਨ, ਇੱਕ ਨਹੀਂ ਸਨ ਹੈ। ਜੀ ਅਲਹਮਦੁਲਿਲਾ ਤਾਜਰ ਇੱਕ ਹੋ ਗਏ ਨੇ। ਹੜਤਾਲ ਦੀ ਜਿਹੜੀ ਗੱਲ ਹੈ, ਹੜਤਾਲ ਜਿਹੜਾ ਟੈਕਸ ਲੱਗਾ, ਟੈਕਸ ਲਾਉਂਦੇ ਨੇ ਪੇ ਫਜ਼ੂਲ ਬਿੱਲਾਂ 'ਚ ਪੇ ਲਾਉਂਦੇ ਨੇ, ਠੀਕ ਹੈ। ਗੁੰਡਾ ਟੈਕਸ ਪੇ ਲਾਉਂਦੇ ਨੇ, ਠੀਕ ਹੈ। ਜਿਹੜੇ ਅੱਜ ਕੱਲ ਉਹਨਾਂ ਨੇ ਇੱਕ ਸ਼ੋਸ਼ਾ ਛੱਡਿਆ ਹੈ ਇਹ ਜੀ ਇੱਕ ਦੁਕਾਨ ਦਾ 30,000 ਰੁਪਇਆ ਜਾਂ 50,000 ਰੁਪਇਆ ਜਾਂ 40,000 ਰੁਪਇਆ ਟੈਕਸ ਲਾਣਾ ਹੈ। ਕਿਆ ਗਰੀਬ ਤਾਜਰ ਜਿਹੜੇ ਨੇ ਉਹ ਕਿੱਥੋਂ ਆਪਣੇ ਅਖਰਾਜਾਤ ਪੂਰੇ ਕਰਨ ਦੇ? ਤਾਜਰ ਕੀ ਕਰਨ ਦੇ? ਤੇ ਸਾਰਿਆਂ ਰਲ ਕੇ ਇੱਕ ਫੈਸਲਾ ਕੀਤਾ, ਇੱਥੇ ਸਾਰੇ ਰਲ ਕੇ ਖਲੋ ਗਏ ਨੇ। ਤਾਜਰ ਕੀ ਤੇ ਆਵਾਮ ਕੀ, ਉਹਨਾਂ ਏਕਾ ਕੀਤਾ। ਅੱਜ ਗੁਜਰਾਤ ਸ਼ਹਿਰ ਦੇ ਵਿੱਚ ਇੱਕ ਦੁਕਾਨ ਨਹੀਂ ਖੁੱਲੀ, ਇੱਕ ਦੁਕਾਨ ਕਰੀਏ ਉਹ ਵੀ ਨਹੀਂ ਖੁੱਲੀ, ਤੇ ਸਾਰੇ ਡਟ ਕੇ ਖਲੋ ਗਏ ਨੇ। ਅੱਲਾ ਦੀ ਮਿਹਰਬਾਨੀ ਨਾਲ ਜਿਸ ਟਾਈਮ ਅੱਗੋਂ ਕੋਈ ਫੈਸਲਾ ਕਰਨਗੇ ਸੋਚ ਕੇ ਕਰਨ ਦੇ, ਤੇ ਬਕਾਇਆ ਸਿਲਸਿਲੇਕਾਰ ਨੇ ਸਾਰਿਆਂ ਨੂੰ ਅੱਛਾ, ਅਗੇ ਜਿਸ ਟਾਈਮ ਪਹਿਲਾਂ ਪਿਛੋਕੜ ਵਿੱਚ ਜਾਈਏ ਤੇ ਵੇਖੀਦਾ ਕਿ ਜਦੋਂ ਵੀ ਹੜਤਾਲ ਜਾਂ ਕੋਈ ਮਸਲਾ ਹੁੰਦਾ ਹੈ, ਦੁਕਾਨਾਂ ਪੂਰੇ ਸ਼ਹਿਰ ਦੀਆਂ ਬੰਦ ਹੁੰਦੀਆਂ। ਟਿੰਬਲ ਬਾਜ਼ਾਰ ਵਾਹਿਦ ਐਸੀ ਮਾਰਕੀਟ ਬਾਜ਼ਾਰ ਹੈ ਕਿ ਜਿੱਥੇ ਉਹ ਮਤਲਬ ਜਿਸ ਤਰ੍ਹਾਂ ਭੱਛੀ ਨਹੀਂ ਪਈ ਹੁੰਦੀ, ਜਿਹੜੇ ਦੁਕਾਨਦਾਰ ਨੇ ਉਹ ਧੱਕੇ ਨਾਲ ਦੁਕਾਨਾਂ ਖੋਲ ਲੈਂਦੇ। ਜਿਸ ਟਾਈਮ ਕੋਈ ਆਉਂਦਾ ਹੈ ਮੀਡੀਆ ਵਾਲਾ ਜਾਂ ਕੋਈ ਮਤਲਬ ਕਿ ਵੱਡਾ ਅਹੁਦੇਦਾਰ ਆਉਂਦਾ, ਉਸ ਟਾਈਮ ਸ਼ਟਰ ਸੱਟ ਲੈਂਦੇ ਸਨ। ਐਕਟਿਵ ਵੇਖਣ ਚ ਆਇਆ ਕਿ ਸਾਰੇ ਹੀ ਬੰਦ ਨੇ, ਕਿਸੇ ਨੂੰ ਕੋਈ ਭੱਛੀ ਨਹੀਂ, ਸਾਰੇ ਇਤਫਾਕ ਨਾਲ ਇਤਿਹਾਦ ਨਾਲ ਆਪਣੇ ਇਕੱਠੇ ਨੇ। ਅਲਹਮਦੁਲਿਲਾ ਅੱਗੇ ਸਾਰੇ ਤਾਜਰ ਅਲੱਗ ਅਲੱਗ ਸਨ, ਠੀਕ ਹੈ। ਹੁਣ ਸਾਰੇ ਤਾਜਰਾਂ ਦੀ ਮੁੱਠ ਹੋ ਗਈ ਹੈ, ਇੱਕ ਹੋ ਗਏ ਨੇ ਸਾਰੇ। ਸਹੀ। ਛੋਟਾ ਕੀ ਤੇ ਵੱਡਾ ਕੀ, ਦੁਕਾਨਦਾਰ ਕੀ, ਸਦਰ ਕੀ, ਜਨਰਲ ਸੈਕਟਰੀ ਕੀ। ਜਵੇਦ ਭੱਟ ਸਾਹਿਬ ਦੀ ਕਿਆਦਤ ਦੇ ਵਿੱਚ, ਸਹੀ। ਅੰਜਮਨ ਤਾਜਰਾਂ ਦੇ ਸਦਰ ਨੇ ਜਵੇਦ ਭੱਟ ਸਾਹਿਬ, ਉਹਨਾਂ ਦੀ ਕਿਆਦਤ ਦੇ ਵਿੱਚ ਉੱਥੇ ਮੀਟਿੰਗ ਹੋਈ ਸੀ। ਅਲਹਮਦੁਲਿਲਾ ਸਾਰਿਆਂ ਨੇ ਇੱਕੋ ਹੀ ਏਕਾ ਕੀਤਾ ਸੀ। ਗੁਜਰਾਤ ਸ਼ਹਿਰ ਦੇ ਵਿੱਚ ਕੋਈ ਰੇੜੀ, ਕੋਈ ਦੁਕਾਨ, ਕੋਈ ਸਭ ਕੋਈ ਸ਼ਟਰ ਡਾਊਨ ਹੋਏਗਾ। ਅਲਹਮਦੁਲਿਲਾ ਜਵੇਦ ਭੱਟ ਸਾਹਿਬ ਦੇ ਕਹਿਣ ਤੇ ਮੁਖਾਲਫਤ ਅਜੇ ਉਹ ਵੀ ਇਸ ਆਕੇ ਚ ਨਹੀਂ ਸਨ, ਬਹਰਹਾਲ ਉਹ ਇਸ ਆਕੇ ਚ ਆ ਗਏ ਨੇ, ਕਿਉਂਕਿ ਤਾਜਰਾਂ ਦੇ ਸਟੇਜਾਂ ਫਾਰਮ ਤੇ ਖਲੋਤੇ ਨੇ। ਉਹਨਾਂ ਕਿਹਾ ਸੀ ਤਾਜਰਾਂ ਦੇ ਨਾਲ ਆ, ਦੁਕਾਨਦਾਰ ਦੇ ਨਾਲ ਆ, ਗਰੀਬ ਆਵਾਮ ਦੇ ਨਾਲ ਆ ਸੀ। ਅਲਹਮਦੁਲਿਲਾ ਤੇ ਇਹ ਸਾਰਾ ਬਾਜ਼ਾਰ ਜੇ ਕੈਮਰਾਮੈਨ ਬੇਸ਼ੱਕ ਕੈਮਰਾ ਮਾਰ ਲੈਣ ਤੁਹਾਡੇ, ਤੇ ਕੋਈ ਦੁਕਾਨ ਨਹੀਂ ਖੁੱਲੀ, ਕੋਈ ਸਟਾਲ ਨਹੀਂ ਲੱਗਾ, ਤੇ ਟਿੰਬਲ ਬਾਜ਼ਾਰ ਦੇ ਵਿੱਚ ਅਲਹਮਦੁਲਿਲਾ ਬਿਲਕੁਲ ਲਾਕਡਾਊਨ ਹੈ, ਕੋਈ ਚੀਜ਼ ਹੀ ਨਹੀਂ ਇੱਥੇ ਮਿਲੇਗੀ। ਜੀ ਬਿਲਕੁਲ ਸਹੀ ਕਹਿ ਰਹੇ ਹੋ। ਪੂਰਾ ਸ਼ਹਿਰ ਬਾਜ਼ਾਰ ਬੰਦ ਹੈ, ਪੂਰੀਆਂ ਸਾਈਡ ਦੀਆਂ ਮਾਰਕੀਟਾਂ ਹੀ ਬੰਦ ਨੇ। ਕਿ ਵਾਕਈ ਗੁਜਰਾਤ ਨੇ ਜਿਹੜਾ ਭਰਵਾਂ ਜਵਾਬ ਦਿੱਤਾ ਹੈ ਕਿ ਗਵਰਨਮੈਂਟ ਨੂੰ ਜਿਹੜਾ ਨਾ ਇੱਕ ਵਾਰ ਧਿਆਨ ਕਰਨਾ ਚਾਹੀਦਾ। ਗਵਰਨਮੈਂਟ ਦੇ ਗਰੀਬ ਤਾਜਰਾਂ ਦੇ ਜਿਹੜੇ ਵੱਡੇ ਤੇ ਚਲੋ ਹੋਏ, ਜਿਹੜੇ ਉਹ ਵੱਡਿਆਂ ਦੇ ਛੋਟੇ ਤੇ ਛੋਟੇ ਵੱਡੇ ਵੀ ਅੱਜ ਬੰਦ ਕਰਕੇ ਦਾਰੇ ਬੈਠੇ ਨੇ। ਆਪਣੇ ਜਿਹੜੀਆਂ ਵੱਡੀਆਂ ਚੇਨ ਸਟੋਰਾਂ ਨੇ ਉਹ ਵੀ ਬੰਦ ਨੇ। ਛੋਟੇ ਦੁਕਾਨਦਾਰ ਜਿਹੜੇ ਕਿ ਆਪਣਾ ਰੋਜ਼ੀ ਰੋਟੀ ਬੜਿਆ ਔਖਿਆਂ ਹੋ ਕੇ ਚਲਾਉਂਦੇ ਨੇ, ਉਹਨਾਂ ਤੇ ਜ਼ਾਲਮਾਨਾ ਟੈਕਸ ਸਰਕਾਰਾਂ ਜਿਹੜੀਆਂ ਲਾ ਰਹੀਆਂ ਨੇ, ਉਹਨਾਂ ਵਾਸਤੇ ਸਰਕਾਰਾਂ ਨੂੰ ਕੋਈ ਸੋਚ ਵਿਚਾਰ ਕਰਨਾ ਚਾਹੀਦਾ ਹੈ। ਅਸੀਂ ਹੋਰ ਭਾਈਆਂ ਨਾਲ ਗੱਲ ਕਰਨੇ ਆ ਕਿ ਉਹ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਨੇ। अस्सलाम वालेकुम जी। वालेकुम सलाम। अपना नाम दसियो जी। मेरा शेख अब्बास। शेख साहब ਅੱਜ ਦੀ ਹੜਤਾਲ ਦੇ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ? ਤੁਸੀਂ ਕੋਈ ਗੱਲਬਾਤ ਕਰੋ ਇਸ ਬਾਰੇ। ਵੇਖੋ ਜੀ, ਸਾਡਾ ਤੇ ਹੱਕ ਬਣਦਾ ਸੀ ਕਿ ਸਦਰ ਸਾਹਿਬ ਦੀ ਗੱਲ ਮੰਨਣਾ, ਸਦਰ ਸਾਹਿਬ ਝੁਕਣ ਕਹਿਣ, ਅਸੀਂ ਉਹਨਾਂ ਦੀ ਗੱਲ ਤੇ ਅਮਲ ਕਰਨਾ। ਪਰ ਕਫਰਾਤ ਨੂੰ ਇਹਨਾਂ ਨੇ ਸਾਨੂੰ ਹੁਕਮ ਦਿੱਤਾ ਕਿ ਕੋਈ ਦੁਕਾਨ ਨਾ ਖੁੱਲੇ, ਕੋਈ ਫਟਾ ਨਾ ਲੱਗੇ, ਕੋਈ ਰੇੜੀ ਨਾ ਲੱਗੇ। ਅਲਹਮਦੁਲਿਲਾ ਅੱਜ ਸਾਰਾ ਬਾਜ਼ਾਰ ਬੰਦ ਹੈ, ਤੇ ਸਾਰੇ ਅਸੀਂ ਭਰਾ ਤਾਜਰ ਜਿੰਨੇ ਵੀ ਐਵੇਂ GTS ਜਾ ਕੇ ਜੈਸੇ ਕੀ ਉਹਨੂੰ ਜਲੂਸ ਵੀ ਕੱਢਾਂਦੇ ਤੇ ਦੂਸਰਾ ਵੀ ਕੱਢਾਂਦੇ। ਠੀਕ ਹੈ। ਆਰਡਰ ਦਿੱਤਾ ਗਿਆ ਸੀ, ਕੋਈ ਜਲੂਸ ਨਹੀਂ, ਕੋਈ ਰੈਲੀ ਨਹੀਂ, ਠੀਕ ਹੈ। ਅਮਨ ਸਕੂਨ ਦੇ ਨਾਲ ਆਪਣੀਆਂ ਦੁਕਾਨਾਂ ਬੰਦ ਕਰੋ। ਠੀਕ ਹੈ ਜੀ। ਕਿਉਂ? ਬਿਜਲੀ ਦੇ ਬਿੱਲ, ਟੈਕਸ ਅਸੀਂ ਉਹਦੇ ਮੁਤਾਬਕ, ਠੀਕ ਹੈ, ਜ਼ੁਲਮ ਜ਼ਿਆਦਤੀ ਪੇ ਕਰਦੇ ਹਾਂ, ਅਸੀਂ ਉਹਦੇ ਮੁਤਾਬਕ ਖਲੋਣਾ ਹੈ। ਅਲਹਮਦੁਲਿਲਾ ਖਲੋਵਾਂਗੇ। ਸਰ ਆਪਣਾ ਨਾਮ ਦਸਿਓ। ਅਰਸਲਾਨ ਸਦੀਕ। ਅਰਸਲਾਨ ਸਾਹਿਬ, ਅੱਜ ਦੀ ਹੜਤਾਲ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਤੇ ਇਹ ਹੀ ਕਹਾਂਗਾ ਚਲੋ ਸ਼ੁਕਰ ਹੈ ਅੱਲਾ ਦਾ ਕਿ ਸਾਰਿਆਂ ਦੇ ਵਿੱਚ ਇਤਫਾਕ ਹੋਇਆ ਵੇ। ਜੀ ਤੇ ਹੋਣਾ ਵੀ ਇੰਝ ਹੀ ਚਾਹੀਦਾ ਕਿ ਸਾਰੇ ਰਲ ਮਿਲ ਕੇ ਹੀ ਇਹ ਮੁਲਕ ਦਾ ਕੋਈ ਹੱਲ ਕੱਢ ਸਕਦੇ ਨੇ। ਸਾਡੇ ਹੁਕਮਰਾਨ ਅੱਡੇ ਜੋਗੇ ਕੋਈ ਨਹੀਂ ਹੈ। ਠੀਕ ਹੈ। ਤੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਸਾਡੇ ਭਰਾਵਾਂ ਦੇ ਵਿੱਚ ਇਹ ਇਤਫਾਕ ਪੈਦਾ ਹੋਇਆ ਵੇ।
ਹੁਣ ਸਿਰਫ ਔਰ ਸਿਰਫ ਨਾ ਨਿਕਲਣ ਦੀ ਦੇਰ ਹੈ। ਜੀ ਜੀ ਜੇ ਇਹ ਆਵਾਮ ਰੋਡਾਂ ਦੇ ਉੱਤੇ ਨਿਕਲ ਆਈ ਤੇ ਫਿਰ ਤੇ ਹਕੂਮਤ ਤੇ ਗਈ, ਤੇ ਜਿਹੜੇ ਹੁਕਮਰਾਨ ਵੱਡੇ ਵੱਡੇ ਬੈਠੇ ਨੇ, ਸਰਬਰਾਹ ਬੈਠੇ ਨੇ, ਇਹ ਸਾਰੇ ਗਏ। ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਏ, ਹੋਸ਼ ਨਾਲ ਆਵਾਮ ਦੀ ਗੱਲ ਸੁਣਨੀ ਚਾਹੀਦੀ ਏ। ਨਜਾਇਜ਼ ਟੈਕਸ ਖਤਮ ਕਰੋ। ਹਾਂ, ਇੱਕ ਤੁਸੀਂ ਗੱਲ ਕੀਤੀ ਹੈ ਕਿ ਆਵਾਮ ਸੜਕਾਂ ਤੇ ਆ ਗਈ ਤੇ ਹਕੂਮਤ ਗਈ। ਅਸੀਂ ਸਾਰੇ ਜਿੰਨੇ ਵੀ ਆ, ਨਿੱਕੇ ਤੋਂ ਲੈ ਕੇ ਵੱਡੇ ਤੱਕ, ਸਾਡਾ ਮਿਸ਼ਨ ਇਹ ਹੀ ਹੁੰਦਾ ਹੈ ਹਕੂਮਤ ਜਾਏ, ਹਕੂਮਤ ਜਾਏ। ਅਸੀਂ ਵਨ ਸਮਾਨੇ ਤਜਰਬੇ ਕਰਦੇ ਰਹਿੰਦੇ, ਇਹ ਹਕੂਮਤ ਨਹੀਂ ਸਹੀ ਤੇ ਅਗਲੀ ਹਕੂਮਤ ਸਹੀ ਹੈ। ਆਇਆ ਕਿ ਇਹ ਹਕੂਮਤ ਗਈ ਤੇ ਅਗਲੀ ਹਕੂਮਤ ਸਾਨੂੰ ਸੁੱਖ ਦੇ ਰਹੀ ਹੈ, ਇਸ ਬਾਰੇ 'ਚ ਕੋਈ? ਸਾਨੂੰ ਹਕੂਮਤ ਨਾਲ ਮੁਤਾਲਬਾ ਇਹ ਕਿ ਇਹ ਹਕੂਮਤ ਭਾਵੇਂ ਚਲਦੀ ਰਵੇ, ਸਾਡੀਆਂ ਸ਼ਰਤਾਂ ਜਿਹੜੀਆਂ ਨੇ ਨਾ ਉਹ ਮੰਨੇ, ਆਵਾਮ ਨੂੰ ਰਿਲੀਫ ਦੇਵਣ। ਸਾਨੂੰ ਕੋਈ ਨਹੀਂ, ਨਾ ਨੂਨ ਲੀਗ ਆਵੇ, ਕਾਫ ਲੀਗ ਆਵੇ, ਭਾਵੇਂ ਪੀਟੀਆਈ ਆਵੇ, ਜਿਹੜੀ ਹਕੂਮਤ ਚਲਦੀ ਪਈ ਏ ਇਹ ਵੀ ਚਲਦੀ ਰਵੇ, ਆਵਾਮ ਨੂੰ ਰਿਲੀਫ ਦੇਵੇ ਬਸ, ਤੇ ਅਸੀਂ ਇਹਦੇ ਵੀ ਤਾਬੇਦਾਰ। ਬੜੀ ਸੋਹਣੀ ਗੱਲ ਕੀਤੀ ਹੈ ਜਨਾਬ, ਤੁਹਾਡੀ ਬੜੀ ਮਿਹਰਬਾਨੀ ਜੀ। ਤੁਸੀਂ ਵੇਖਿਆ ਗੁਜਰਾਤ ਦੇ ਤਾਜਰਾਂ ਦੇ ਵਿਚਾਰ ਸੁਣੇ ਨੇ। ਉਹਨਾਂ ਆਖਿਆ ਕਿ ਸਰਕਾਰ ਅੱਗੇ ਕਿ ਜਿਸ ਤਰ੍ਹਾਂ ਵੀ ਇਹ ਸਾਡੇ ਉੱਤੇ ਜ਼ਾਲਮਾਨਾ ਟੈਕਸ ਜਿਹੜੇ ਲੱਗੇ ਨੇ, ਜੀਣ ਦਿਓ ਆਰਾਮ ਸਕੂਨ ਨਾਲ, ਸਾਨੂੰ ਵਪਾਰ ਕਰਨ ਦਿਓ, ਨਾ ਕਿ ਸਾਨੂੰ ਟੈਕਸ ਲਾ ਕੇ ਸਾਡੇ ਉੱਤੇ ਹੋਰ ਨਾ ਭਾਰ ਪਾਓ। ਅੱਜ ਗੁਜਰਾਤ ਨੇ ਸਾਬਤ ਕਰ ਦਿੱਤਾ ਹੈ ਕਿ ਗੁਜਰਾਤ ਦੇ ਜਿੰਨੇ ਤਾਜਰ ਵਪਾਰੀ ਨੇ ਸਾਰੇ ਇੱਕ ਮੁੱਠ ਹੋ ਕੇ ਸਰਕਾਰ ਦੇ ਖਿਲਾਫ ਆਪਣੀ ਆਵਾਜ਼ ਚੁੱਕ ਰਹੇ ਨੇ।